ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਮੰਗਲਵਾਰ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਤੇ ਸੁਸ਼ੀਲ ਦੋਸਾਂਝ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਮਿਹਰਬਾਨੀ ਰਾਜ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਤੁਸੀਂ ਸੁਣ ਰਹੇ ਹੋ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਤੇ ਦੇਸ਼ ਦੇ ਰਾਜਨੀਤਿਕ, ਆਰਥਿਕ ਤੇ ਸਮਾਜਿਕ ਤਾਣੇ ਵਿੱਚ ਵਾਪਰਦੀਆਂ ਕੁਝ ਇੱਕ ਘਟਨਾਵਾਂ ਤੇ ਕੁਝ ਡੂੰਘੀ ਨਜ਼ਰ ਦੇ ਨਾਲ ਵਿਸਥਾਰਤ ਚਰਚਾ ਤੁਹਾਡੇ ਨਾਲ ਸਾਂਝੀ ਕਰ ਸਕੀਏ। ਦਾਅਵਾ ਕੋਈ ਨਹੀਂ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਹ ਸੱਚ ਹੈ, ਕਿਉਂਕਿ ਅੰਤਮ ਸੱਚ ਕਿਤੇ ਵੀ ਨਹੀਂ ਹੁੰਦਾ। ਪਰ ਕੋਸ਼ਿਸ਼ ਇਹ ਜ਼ਰੂਰ ਰਹਿੰਦੀ ਹੈ ਕਿ ਥੋੜਾ ਲੋਕਾਂ ਦੇ ਐਂਗਲ ਤੋਂ, ਆਮ ਜਨਤਾ ਦੇ ਐਂਗਲ ਤੋਂ ਗੱਲ ਕੀਤੀ ਜਾ ਸਕੇ ਤੇ ਸੱਚ ਦੇ ਨੇੜੇ ਜ਼ਰੂਰ ਪਹੁੰਚਿਆ ਜਾ ਸਕੇ। ਜੇ ਪੂਰਾ ਸੱਚ ਨਹੀਂ ਵੀ ਤਾਂ ਸੱਚ ਦੇ ਨੇੜੇ ਤੱਕ ਜ਼ਰੂਰ ਜਾ ਸਕੀਏ। ਇੱਦਾਂ ਦਾ ਯਤਨ ਰਹਿੰਦਾ ਸਾਡਾ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਤੇ ਲੋ ਪੇਸ਼ ਹੈ ਫਿਰ ਸਾਡਾ ਅੱਜ ਦਾ ਪ੍ਰੋਗਰਾਮ 'ਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਤਾਂ ਅੱਜ ਕਰਨਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਇਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਇਸ ਦੇ ਨਾਲ ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਰਾਮ ਸਿੰਘ ਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਛੋਕਰ ਟਰਲੋਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰੀਜ਼ ਤੋਂ, ਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਤੇ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਗਮ ਹੁੰਦਾ ਹੈ, ਜੋੜ ਮੇਲਾ ਹੁੰਦਾ ਆ, ਉਹ ਜਿਹੜਾ ਧਾਰਮਿਕ ਭਾਵਨਾਵਾਂ ਤੋਂ ਕਹਿ ਸਕਦੇ ਹਾਂ ਵੀ ਇੱਕ ਸਿਆਸੀ ਦੰਗਲ ਦੇ ਵਿੱਚ ਜਿਹੜਾ ਉਹ ਬਦਲ ਗਿਆ। ਸਾਰੀਆਂ ਪਾਰਟੀਆਂ ਨੇ ਉੱਥੇ ਆਪੋ ਆਪਣੀਆਂ ਰੈਲੀਆਂ ਕੀਤੀਆਂ ਤੇ ਸਭ ਤੋਂ ਜ਼ਿਆਦਾ ਇਹਨਾਂ ਰੈਲੀਆਂ ਤੋਂ ਬਾਅਦ 'ਚ ਕਹਿ ਸਕਦੇ ਹਾਂ ਕਾਨਫਰੰਸਾਂ ਤੋਂ ਬਾਅਦ ਦੇ ਵਿੱਚ ਫਿਕਰਮੰਦ ਜਿਹੜੇ ਅਕਾਲੀ ਪਾਰਟੀ ਵਾਲੇ ਜਿਹੜੇ ਨਜ਼ਰ ਆਏ। ਸਭ ਤੋਂ ਵੱਡਾ ਇਕੱਠ ਕਿਹਾ ਜਾ ਰਿਹਾ ਵੀ ਆਮ ਆਦਮੀ ਪਾਰਟੀ ਦੀ ਜਿਹੜੇ ਆ ਉੱਥੇ ਪੰਡਾਲ 'ਚ ਹੋਇਆ। ਅਤੇ ਫਿਰ ਉਸ ਦੇ ਨਾਲ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੀ ਜਿਹੜੀ ਆ ਪੰਡਾਲ ਆ, ਉਸ ਦੇ ਵਿੱਚ ਵੀ ਭਾਰੀ ਇਕੱਠ ਕਈ ਚਿਰਾਂ ਬਾਅਦ ਜਿਹੜਾ ਆ ਉਹ ਦੇਖਿਆ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਅਕਾਲੀ ਨੇ, ਸ਼੍ਰੋਮਣੀ ਅਕਾਲੀ ਦਲ ਵਾਲੇ ਆ, ਉਹ ਕਾਫੀ ਚਿੰਤਤ ਨੇ, ਕਾਫੀ ਉਹਨਾਂ ਨੂੰ ਟੈਨਸ਼ਨ ਹੋਈ ਪਈ ਆ। ਬਹੁਤ ਮਹੱਤਵਪੂਰਨ ਸਵਾਲ ਹੈ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਸੰਦਰਭ ਦੇ ਵਿੱਚ, ਕਿਉਂਕਿ ਪਹਿਲੀ ਗੱਲ ਤਾਂ ਇਹ ਆ, ਹੈਰਾਨੀ ਨਹੀਂ ਹੁੰਦੀ ਵੈਸੇ, ਪਰ ਦੁੱਖ ਜ਼ਰੂਰ ਹੁੰਦਾ ਹੈ ਕਿ ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲੇ, ਧਰਮ ਦੀ ਸਰਵਉੱਚ ਸੰਸਥਾ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਸੁਪਰੀਮ ਤਾਕਤ ਜਿਹਨੂੰ ਅਸੀਂ ਕਹਿੰਦੇ ਹਾਂ, ਖਾਸ ਤੌਰ ਤੇ ਸਿੱਖ ਧਰਮ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ, ਉਸਦੇ ਹੁਕਮਨਾਮੇ ਤੇ ਵੀ ਕਿੰਨਾ ਕੁ ਅਮਲ ਕਰਦੇ ਆ। ਤੁਹਾਨੂੰ ਯਾਦ ਹੋਏਗਾ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਇਸ ਗੱਲ ਦੀ ਚਰਚਾ ਚੱਲਦੀ ਰਹੀ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਗਿਆ ਕਿ ਧਾਰਮਿਕ ਜਿਹੜੇ ਮੇਲੇ ਆ, ਧਾਰਮਿਕ ਸਮਾਗਮ ਹੈ, ਉਹਨਾਂ ਵਿੱਚ ਸਿਆਸੀ ਕਨਫਰੰਸਾਂ ਨਾ ਕੀਤੀਆਂ ਜਾਣ, ਖਾਸ ਤੌਰ ਤੇ ਜਿਹੜੀ ਦੂਸ਼ਣਬਾਜ਼ੀ ਉਹ ਨਾ ਕੀਤੀ ਜਾਏ। ਪਰ ਸਾਰੀਆਂ ਗੱਲਾਂ ਇੱਕ ਸਾਈਡ ਕਰ ਦਿੱਤੀਆਂ ਗਈਆਂ ਜੀ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਹ ਸਰਵਉੱਚਤਾ ਕਿੱਥੇ ਚਲੀ ਗਈ, ਜਦ ਖੁਦ ਸ਼੍ਰੋਮਣੀ ਅਕਾਲੀ ਦਲ, ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ, ਉਹ ਵੀ ਸਿਆਸੀ ਕਾਨਫਰੰਸ ਕਰਦੀ ਹੈ ਤੇ ਨਾਲ ਕਾਂਗਰਸ ਵਾਲੇ ਵੀ ਸਿਆਸੀ ਕਾਨਫਰੰਸ ਕਰਦੇ ਹੈ, BSP ਵਾਲੇ ਵੀ ਤੇ ਆਮ ਆਦਮੀ ਪਾਰਟੀ ਵਾਲੇ ਵੀ। ਇੱਕ ਗੱਲ ਤਾਂ ਇਹ ਵੀ ਕਿੰਨਾ ਕੁ ਆਦਰ ਮਾਣ, ਕਿੰਨਾ ਕੁ ਸਤਿਕਾਰ ਜਾਂ ਕਿੰਨੀ ਕੁ ਆਸਥਾ ਆਪਣੇ ਧਰਮ ਪ੍ਰਤੀ ਹੈ ਸਾਡੀ, ਇਹ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕਰਮਾਂ ਵਿੱਚੋਂ ਝਲਕਦਾ ਹੈ। ਦੂਜੀ ਗੱਲ, ਜਿਹੜਾ ਫਤਿਹਗੜ੍ਹ ਸਾਹਿਬ ਤੇ ਜਿਹੜੀਆਂ ਕਾਨਫਰੰਸਾਂ ਹੋਈਆਂ, ਉਹਨਾਂ ਕਾਨਫਰੰਸਾਂ ਦਾ ਤੁਸੀਂ ਜ਼ਿਕਰ ਸੰਖੇਪ ਜਿਹਾ ਕਰ ਦਿੱਤਾ। ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ, ਕਿਹਦਾ ਇਕੱਠ ਵੱਡਾ ਹੋਇਆ, ਕਿਹਦਾ ਛੋਟਾ ਹੋਇਆ, ਆਪਾਂ ਸਾਰਿਆਂ ਨੂੰ ਪਤਾ ਹੈ। ਪਰ ਇਹਦੇ ਨਾਲ ਜਿਹੜੀ ਇੱਕ ਫਿਕਰਮੰਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੈਦਾ ਹੋਈ, ਖਾਸ ਤੌਰ ਤੇ ਸਿਮਰਨਜੀਤ ਸਿੰਘ ਮਾਨ ਦੇ ਪੰਡਾਲ 'ਚ ਜਿਹੜੀਆਂ ਭੀੜਾਂ ਇਕੱਠੀਆਂ ਹੋਈਆਂ, ਉਹ ਆਪਣੇ ਆਪ 'ਚ ਅਹਿਮ ਹੈ। ਜਿੱਦਾਂ ਤੁਸੀਂ ਵੀ ਕਿਹਾ, ਇਹ ਗੱਲ ਦਰੁਸਤ ਹੈ ਵੀ ਬਹੁਤ ਦੇਰ ਬਾਅਦ ਕਿਤੇ ਸਿਮਰਨਜੀਤ ਸਿੰਘ ਮਾਨ ਦਾ ਪੰਡਾਲ ਭਰਿਆ ਤੇ ਉਹਦੇ ਨਾਲ
ਮਾਨ ਜਾਂ ਬਾਕੀ ਪੰਥਕ ਜਥੇਬੰਦੀਆਂ ਜਿਹੜੀਆਂ ਉਹਨਾਂ 'ਚ ਕੁਝ ਜੋਸ਼ ਵੀ ਦੇਖਿਆ ਗਿਆ। ਸਰਬੱਤ ਖਾਲਸਾ ਜਿਹੜਾ ਹੋਇਆ ਸੀ ਉਸ ਤੋਂ ਬਾਅਦ 2-3 ਕਾਲਸ ਜਿਹੜੀਆਂ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਜਾਂ ਕੁਝ ਵੱਖ-ਵੱਖ ਪ੍ਰਦਰਸ਼ਨ ਕਰਨ ਦੀ ਕਾਲ ਜਾਂ ਬਰਗਾੜੀ 'ਚ ਵੱਖਰਾ ਇਕੱਠ ਕੀਤਾ ਸੀ ਮਾਨ ਸਾਹਿਬ ਨੇ ਜਾਂ ਉਹਨਾਂ ਦੀ ਅਗਵਾਈ 'ਚ ਪੰਥਕ ਜਥੇਬੰਦੀਆਂ ਨੇ, ਉਦੋਂ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਹੁੰਗਾਰਾ ਨਹੀਂ ਸੀ ਮਿਲਿਆ। ਇਸ ਦਾ ਸਨਮਾਨ ਉਹੀ ਹੈ ਜਿਹੜੇ ਪਹਿਲੀ ਵਾਰ ਜਦੋਂ ਪਾਰਲੀਮੈਂਟ ਦੀ ਚੋਣ ਲੜੇ। ਵੱਖਰੀ ਗੱਲ ਹੈ ਪਾਰਲੀਮੈਂਟ 'ਚੋਂ ਨਹੀਂ ਗਏ ਕਿਰਪਾਨ ਦਾ ਇਸ਼ੂ ਬਣਾ ਕੇ, ਤਾਂ ਦੇਸ਼ ਵਿੱਚ ਸਭ ਤੋਂ ਵੱਧ ਮਾਰਜਨ ਦੇ ਨਾਲ ਕੋਈ 4.5 ਲੱਖ ਵੋਟਾਂ ਦੇ ਵਾਧੇ ਦੇ ਨਾਲ ਮਾਨ ਸਾਹਿਬ ਜਿੱਤੇ ਸੀ। ਉਸ ਤੋਂ ਬਾਅਦ ਜਿਹੜੀਆਂ ਹੁਣ ਆਖਰੀ ਚੋਣ ਹੋਈ ਹੈ ਲੋਕ ਸਭਾ ਦੀ, 8 ਉਮੀਦਵਾਰ ਖੜੇ ਕੀਤੇ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ 8 ਲੋਕ ਸਭਾ ਸੀਟਾਂ ਤੇ 35,000 ਵੋਟਾਂ ਸਾਰੀਆਂ ਨਿਕਲੀਆਂ। ਇੰਨਾ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਮਿਸਟਰ ਮਾਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਆ ਉਹਦਾ ਜਨ ਸਮਰਥਨ ਘਟ ਗਿਆ ਸੀ। ਉਸੇ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਪੰਡਾਲ ਲੱਗਾ ਉਹ ਪੂਰੀ ਤਰ੍ਹਾਂ ਭਰ ਗਿਆ। ਇਹਨੇ ਫਿਕਰਮੰਦੀ ਪੈਦਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ, ਖਾਸ ਤੌਰ ਤੇ ਬਾਦਲਾਂ ਵਾਸਤੇ, ਕਿਉਂਕਿ ਇਹਦੇ ਤੋਂ ਇੱਕ ਪ੍ਰਮਾਣਿਤ ਗੱਲ ਹੋ ਗਈ ਹੈ ਵੀ ਜਿਹੜੀ ਪੰਥਕ ਵੋਟ ਹੈ ਜਿਹੜੀ ਸਿਰਫ ਪੰਥ ਦੇ ਆਲੇ ਦੁਆਲੇ ਹੀ ਰਹਿਣਾ ਚਾਹੁੰਦੀ ਹੈ, ਜਿਹੜੀ ਕਾਂਗਰਸ ਵੱਲ ਨਹੀਂ ਜਾਣਾ ਚਾਹੁੰਦੀ ਜਾਂ ਆਮ ਆਦਮੀ ਪਾਰਟੀ ਵੱਲ ਨਹੀਂ ਜਾਣਾ ਚਾਹੁੰਦੀ, ਇਸ ਤਰ੍ਹਾਂ ਦੀ ਜਿਹੜੀ ਰਵਾਇਤੀ ਕਿਸਮ ਦੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਵੋਟ ਹੈ, ਇਹ ਪੰਥਕ ਵੋਟ ਖਿਸਕ ਗਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ। ਪਰ ਖਿਸਕਣ ਤੋਂ ਬਾਅਦ ਨਾ ਉਹ ਆਮ ਆਦਮੀ ਪਾਰਟੀ ਵੱਲ ਜਾ ਰਹੀ ਹੈ ਨਾ ਕਾਂਗਰਸ ਵੱਲ। ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੀਆਂ ਜਿਹੜੀਆਂ ਪਾਰਟੀਆਂ ਜਿਹਦੇ 'ਚ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਨੇ ਸਲਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉੱਧਰ ਜਾਂਦੀ ਦਿਖਾਈ ਦੇ ਰਹੀ ਹੈ। ਇਹ ਫਿਕਰਮੰਦੀ ਪੈ ਗਈ ਹੈ ਬਹੁਤ ਵੱਡੇ ਪੱਧਰ ਤੇ ਬਾਦਲਾਂ ਨੂੰ, ਖਾਸ ਤੌਰ ਤੇ ਕਿਉਂਕਿ ਉਹਨਾਂ ਦੇ ਜਿਹੜਾ ਰਵਾਇਤੀ ਵੋਟ ਬੈਂਕ ਹੈ ਚਾਹੇ ਉਹ ਕਿਸਾਨੀ ਦਾ, ਉਹ ਪਹਿਲੇ ਖਿਸਕ ਗਿਆ। ਕਿਸਾਨੀ ਦੇ ਸੰਘਰਸ਼ ਨੇ, ਪੰਜਾਬ ਦੀ ਕਿਸਾਨੀ ਦੀ ਹਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਪਹਿਲੇ ਖਿਸਕਾ ਦਿੱਤਾ। ਤੇ ਜਿਹੜਾ ਰਵਾਇਤੀ ਵੋਟ ਪੰਥਕ ਵੋਟ ਜਿਹਨੂੰ ਇਹ ਕਹਿੰਦੇ ਆ, ਉਹ ਵੋਟ ਵੀ ਥਿੜਕ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਖਿਸਕ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਜਾਂਦਾ ਦਿਖਾਈ ਦੇ ਰਿਹਾ। ਇਹ ਵੱਖਰੀ ਗੱਲ ਹੈ, ਅਸੀਂ ਇਹ ਮੰਨਦੇ ਹਾਂ ਵੀ ਜਿਹੜੀਆਂ ਭੀੜਾਂ ਇਕੱਠੀਆਂ ਹੁੰਦੀਆਂ ਕਾਨਫਰੰਸਾਂ ਦੇ ਵਿੱਚ ਉਹ ਵੋਟਾਂ 'ਚ ਤਬਦੀਲ ਘੱਟ ਹੋਇਆ ਕਰਦੀਆਂ। ਪਰ ਕਈ ਵਾਰੀ ਹਾਲਾਤ ਏਦਾਂ ਦੇ ਬਣਦੇ ਹੈ, ਐਂਟੀ ਇਨਕੰਬੈਂਸੀ ਵੀ ਹੁੰਦੀ ਹੈ। ਦੂਜੀ ਗੱਲ ਪੰਥਕ ਜਿਹੜੇ ਇਸ਼ੂਜ਼ ਹੈਗੇ ਆ ਉਹਦੇ ਤੇ ਸਰਕਾਰ ਦੀ ਅਗਵਾਈ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਉਹਦੀਆਂ ਲਗਾਤਾਰ ਨਾਕਾਮੀਆਂ ਜਿਹੜੀਆਂ ਉਹ ਏਦਾਂ ਦੀਆਂ ਸਥਿਤੀਆਂ ਬਣਾ ਰਹੀ ਹੈ ਵੀ ਪੰਥਕ ਤੇ ਰਵਾਇਤੀ ਵੋਟ ਜਿਹੜੀ ਹੈ, ਆਸਥਾ ਵਾਲੀ ਵੋਟ ਜਿਹੜੀ ਹੈ, ਉਹ ਵੋਟ ਜਿਹੜੀ ਮੈਂ ਉਸ ਦੌਰ 'ਚ ਵੀ ਦੇਖੀ ਹੈ ਜਦੋਂ 1980 ਦਾ ਦੌਰ ਚੱਲ ਰਿਹਾ ਸੀ। ਤੇ ਮੈਨੂੰ ਯਾਦ ਆਪਣੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਜਿਹੜੀ ਹੈ ਉਹ ਉਹਨੂੰ ਦਿਖਾਈ ਨਹੀਂ ਸੀ ਦੇ ਰਿਹਾ, ਤੇ ਜਿਹੜਾ ਚੋਣ ਅਧਿਕਾਰੀ ਸੀ ਉਹਨੇ ਪੁੱਛਿਆ ਮਾਤਾ ਕਿੱਥੇ ਮੋਹਰ ਲਾਉਣੀ ਹੈ, ਤੇ ਉਹਨੇ ਕਿਹਾ ਮੈਨੂੰ ਪਤਾ ਨਹੀਂ ਮੋਹਰ ਲਾਉਣੀ ਹੈ ਪਰ ਮੇਰੀ ਵੋਟ ਪੰਥ ਨੂੰ ਪਾਈ। ਜਿਹੜੀ ਪੰਥ ਨੂੰ ਪੈਣ ਵਾਲੀ ਵੋਟ ਹੈ ਉਹ ਵੋਟ ਖਿਸਕਦੀ ਦਿਖਾਈ ਦੇ ਰਹੀ ਹੈ। ਇਹ ਵੱਡਾ ਚਿੰਤਾ ਦਾ ਵਿਸ਼ਾ ਸ਼ਾਇਦ ਬਾਦਲ ਵਾਸਤੇ, ਸੁਖਬੀਰ ਬਾਦਲ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਾਸਤੇ ਬਣਦਾ ਦਿਖਾਈ ਦੇ ਰਿਹਾ। ਜੀ ਇਹ ਤਾਂ ਆਪਾਂ ਗੱਲ ਕੀਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਫਿਕਰਮੰਦੀ ਉਸ ਨੂੰ ਲੈ ਕੇ। ਕਾਂਗਰਸ ਦੀ ਵੀ ਜਿਹੜੀ ਫਿਕਰਮੰਦੀ ਆ ਉਹ ਜਿਹੜੀ ਸੋਚਿਆ ਗਿਆ ਸੀਗਾ ਵੀ ਕੈਪਟਨ ਅਮਰਿੰਦਰ ਤੋਂ ਬਾਅਦ ਦੇ ਵਿੱਚ ਘਟ ਜਾਵੇਗੀ, ਪਰ ਕਿਤੇ ਨਾ ਕਿਤੇ ਸ਼ਾਇਦ ਧੜੇਬੰਦੀ ਅਜੇ ਵੀ ਹੈਗੀ ਆ। ਕਾਫੀ ਵੱਡੇ ਲੀਡਰ ਸੁਖਪਾਲ ਖਹਿਰਾ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਲਈ, ਤੇ ਹੁਣ ਇਹ ਫਿਕਰਮੰਦੀ ਜਿਹੜੀ ਆ ਕੈਪਟਨ ਹੁਣਾਂ ਨੂੰ ਆ ਵੀ ਉਸ ਨੂੰ ਦੇਖਦੇ ਹੋਏ, ਖਹਿਰੇ ਹੁਣਾਂ ਨੂੰ ਦੇਖਦੇ ਹੋਏ ਹੋਰ ਵੀ ਵੱਡੀਆਂ ਤੋਪਾਂ ਨਾਲ ਉੱਧਰ ਚਲੇ ਜਾਣ। ਦੇਖੋ ਅੱਜ ਦੀ ਜਿਹੜੀ ਪੋਲੀਟਿਕਸ ਹੈ ਸਾਡੇ ਦੇਸ਼ ਦੀ, ਵੈਸੇ ਤਾਂ ਮੈਂ ਦੇਖ ਰਿਹਾ ਰੁਝਾਨ ਜਿਹੜਾ ਦੁਨੀਆ ਭਰ ਦੇ ਵਿੱਚ ਹੀ ਜਿਹਦੇ 'ਚ ਮਤਲਬ ਵੱਡੇ ਮੁਲਕ ਵੀ ਆਉਂਦੇ, ਵਿਕਸਿਤ ਮੁਲਕ ਵੀ ਆਉਂਦੇ, ਉੱਥੇ ਵੀ ਪੋਲੀਟਿਕਸ ਜਿਹੜੀ ਆ ਉਹ ਨਿਗਾਰ ਵੱਲ ਜਾ ਰਹੀ ਹੈ। ਉੱਥੇ ਵੀ ਆਇਆ ਰਾਮ ਗਾਇਆ ਰਾਮ ਦੀ ਪੋਲੀਟਿਕਸ ਜਿਹੜੀ ਆ ਦਿਖਾਈ ਦੇ ਰਹੀ ਆ। ਕੁਝ ਮੈਂ ਇੱਦਾਂ ਦੀਆਂ ਮਿਸਾਲਾਂ ਦੇ ਸਕਦਾ, ਪਰ ਹੁਣ ਕਿਉਂਕਿ ਸਮਾਂ ਨਹੀਂ ਹੈ ਸਾਡੇ ਕੋਲ, ਅਸੀਂ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ। ਤੇ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਆਪਣੇ ਦੇਸ਼ ਦੇ ਸੰਦਰਭ ਦੇ ਵਿੱਚ ਵੀ ਗੱਲ ਕਰੀਏ, ਭਾਰਤ ਦੇ ਸੰਦਰਭ ਦੇ ਵਿੱਚ, ਤੇ ਭਾਰਤ ਦੇ ਵਿੱਚ ਸਿਧਾਂਤਾਂ ਦੀ ਰਾਜਨੀਤੀ ਜਿਹੜੀ ਆ ਉਹਦਾ ਭੋਗ ਪੈ ਚੁੱਕਾ ਜੀ। ਤੇ ਪੰਜਾਬ ਉਸ ਤੋਂ ਕੋਈ ਵੱਖਰਾ ਨਹੀਂ ਹੈ। ਜਿਹੜੀ ਸਿਧਾਂਤ ਦੀ ਜਾਂ ਆਈਡੀਓਲੋਜੀ ਦੀ ਪੋਲੀਟਿਕਸ ਕਿਸੇ ਵੇਲੇ ਰਹੀ ਹੈ ਭਾਰਤ ਦੇ ਵਿੱਚ, ਉਹ ਹੁਣ ਨਹੀਂ ਹੈ। ਹੁਣ ਸਿਰਫ ਮੌਕੇ ਦੀ ਪੋਲੀਟਿਕਸ ਹੈ, ਜਿਹਨੂੰ ਤੁਸੀਂ ਮੌਕਾ ਪ੍ਰਸਤੀ ਦੀ ਸਿਆਸਤ ਕਹਿ ਸਕਦੇ ਹੋ। ਇਸੇ ਕਰਕੇ ਤੁਸੀਂ ਦੇਸ਼ ਪੱਧਰ ਤੇ ਜਦੋਂ ਦੇਖੋਗੇ ਤਾਂ ਤੁਹਾਨੂੰ ਰਾਮ ਵਿਲਾਸ ਪਾਸਵਾਨ ਵਰਗੇ ਬੰਦੇ ਲੱਭ ਪੈਣਗੇ, ਜਿਹੜੇ ਹਰ ਕੇਂਦਰ ਸਰਕਾਰ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਅਗਵਾਈ 'ਚ ਹੋਵੇ, ਚਾਹੇ ਯੂਨਾਈਟਿਡ ਫਰੰਟ ਦੀ ਅਗਵਾਈ ਦੇ ਵਿੱਚ ਹੋਵੇ, ਚਾਹੇ ਬੀਜੇਪੀ ਦੀ ਅਗਵਾਈ ਦੇ ਵਿੱਚ ਹੋਵੇ, ਹਰ ਕੇਂਦਰ ਸਰਕਾਰ 'ਚ ਮੰਤਰੀ ਰਹੇ ਜੀ। ਪਿਛਲੀ ਯੂਪੀਏ ਗਵਰਨਮੈਂਟ 'ਚ ਵੀ ਸੀਗੇ, ਹੁਣ ਐਨਡੀਏ ਗਵਰਨਮੈਂਟ 'ਚ ਵੀ ਆ। ਤੁਹਾਨੂੰ ਮਮਤਾ ਬੈਨਰਜੀ ਵੀ ਦਿਖਾਈ ਦੇ ਰਹੇਗੀ, ਜਿਹੜੀ ਕਿਸੇ ਵੇਲੇ ਐਨਡੀਏ ਗਵਰਨਮੈਂਟ 'ਚ ਵੀ ਸੀ ਤੇ ਯੂਪੀਏ ਗਵਰਨਮੈਂਟ 'ਚ ਵੀ ਸੀ। ਤੁਹਾਨੂੰ ਮਾਇਆਵਤੀ ਵੀ ਦਿਖਾਈ ਦੇ ਜਾਏਗੀ ਇਸ ਪੋਲੀਟਿਕਸ ਦੇ ਵਿੱਚ, ਯੂਪੀ ਦੇ ਵਿੱਚ, ਜਿਹੜੀ ਕਈ ਵਾਰੀ
ਭਾਰਤੀ ਜਨਤਾ ਪਾਰਟੀ ਰਲ ਕੇ ਸਰਕਾਰ ਬਣਾਉਂਦੀ ਰਹੀ ਹੈ। ਸਿਰਫ ਸੱਤਾ ਹਾਸਲ ਕਰਨਾ, ਜਾਂ ਜੈਲਲਤਾ ਵੀ ਦੇਖ ਸਕਦੇ ਹੋ ਤੁਸੀਂ, ਉਹ ਵੀ ਐਨਡੀਏ ਦੇ ਨਾਲ ਵੀ ਰਹੀ ਹੈ, ਯੂਪੀਏ ਨਾਲ ਵੀ ਰਹੀ। ਕਿੱਥੇ ਰਹਿ ਗਿਆ ਸਿਧਾਂਤ? ਸੋ ਸੱਤਾ ਹਾਸਲ ਕਰਨਾ ਇੱਕੋ ਇੱਕ ਸਿਧਾਂਤ ਹੈ। ਸੱਤਾ ਹਾਸਲ ਕਰਨੀ ਹੈ, ਕੁਰਸੀ ਹਾਸਲ ਕਰਨੀ ਹੈ, ਤੇ ਜਦੋਂ ਕੁਰਸੀ ਹਾਸਲ ਕਰ ਲਈ ਫਿਰ ਕੁਰਸੀ ਦੇ ਪਾਵਿਆਂ ਨੂੰ ਚਿੰਬੜ ਜਾਣਾ ਹੈ, ਛੱਡਣੇ ਨਹੀਂ ਕੁਰਸੀ ਦੇ ਪਾਵੇ, ਜੋ ਮਰਜ਼ੀ ਹੋ ਜਾਵੇ। ਜਾਨ ਜਾਂਦੀ ਤਾਂ ਜਾਵੇ, ਉਮਰ ਲੰਘ ਜਾਂਦੀ ਹੈ। ਸਾਡੇ ਇੱਥੇ ਰਿਟਾਇਰਮੈਂਟ ਦੀ ਉਮਰ ਹੈ 58 ਸਾਲ 60 ਸਾਲ, ਹੁਣ 65 ਸਾਲ ਕਰੀ ਜਾਂਦੇ ਆ ਵੀ, ਕਿਉਂਕਿ ਨਵੀਆਂ ਨੌਕਰੀਆਂ ਦੇਣੀਆਂ ਨਹੀਂ ਜੀ। ਚਲੋ 65 ਸਾਲ ਹੀ ਰੱਖ ਲਓ। ਜੇ ਸਰਕਾਰੀ ਜੌਬ 'ਚ ਬੰਦਾ 65 ਸਾਲ ਦੀ ਉਮਰ 'ਚ ਰਿਟਾਇਰ ਹੋ ਰਿਹਾ ਹੈ, ਇਹਦਾ ਮਤਲਬ ਕਿਉਂ ਸਰਕਾਰ ਨੂੰ ਰਿਟਾਇਰ ਕਿਉਂ ਕਰ ਰਹੀ ਹੈ? ਇਸ ਕਰਕੇ ਕਰ ਰਹੀ ਹੈ ਨਾ ਕਿ ਉਹਦਾ ਜਿਹੜਾ ਕੰਮ ਕਰਨ ਦਾ ਇੱਕ ਵਿਜ਼ਨ ਸੀ, ਉਹਦਾ ਜਿਹੜਾ ਸਰੀਰ ਸੀ, ਉਹ ਕੰਮ ਕਰਨ ਦੇ ਹੁਣ ਯੋਗ ਨਹੀਂ ਹੈ। ਪਰ ਇੱਥੇ 90 ਸਾਲ ਦੇ ਬਜ਼ੁਰਗ ਆਗੂ ਆ ਸਾਡੇ, ਜਿਹੜੇ ਕੁਰਸੀਆਂ ਨੂੰ ਚੁੰਬੜਿਆ, ਕੁਰਸੀ ਛੱਡਣੀ ਨਹੀਂ ਚਾਹੁੰਦੇ। ਸਾਡੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 85 ਸਾਲ ਦੇ ਹੋ ਗਏ, 85 ਸਾਲ ਦੇ। ਆਪਣੇ ਆਪ ਨੂੰ ਕਈ ਵਾਰੀ ਕਹਿ ਹਟੇ। ਉਹ ਜਦੋਂ 84 ਦੇ ਸੀ ਉਦੋਂ ਕਹਿੰਦੇ ਸੀ ਮੈਂ ਤਾਂ 48 ਦਾ, ਉਲਟਾ ਲਓ ਇਹਨੂੰ। ਜਦੋਂ 82 ਦੇ ਸੀ ਉਦੋਂ ਕਹਿੰਦੇ ਸੀ ਉਲਟਾ ਲਓ ਇਹਨੂੰ, ਮੈਂ ਤਾਂ 28 ਦਾ। ਹੁਣ ਜੇ 85 ਦਾ ਉਹ ਕਹਿੰਦੇ 58 ਦਾ। ਜਦੋਂ ਜਿਉਂਦੀ ਸੀ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਮਾਤਾ ਜੀ, ਉਹਨਾਂ ਨੇ ਇੱਕ ਵਾਰ ਨਹੀਂ ਬਹੁਤ ਵਾਰ ਕਿਹਾ ਵੀ ਹੁਣ ਤਾਂ ਮੇਰੇ ਮੁੰਡੇ ਨੂੰ ਮੁੱਖ ਮੰਤਰੀ ਬਣਾ ਦਿਓ। ਬਾਦਲ ਸਾਹਿਬ ਨੇ ਅੱਜ ਤੱਕ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡੀ ਜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਮਰਾਂ ਲੰਘ ਜਾਂਦੀਆਂ, ਕੁਰਸੀ ਤੋਂ ਨਹੀਂ ਕੋਈ ਹਟਦਾ। ਤੇ ਇਸ ਕੁਰਸੀ ਦੀ ਪੋਲਿਟਿਕਸ ਦੇ ਵਿੱਚ ਕੌਣ ਕਿਹੜੇ ਵੇਲੇ ਕਿੱਧਰ ਜਾਏਗਾ ਕੁਝ ਨਹੀਂ ਕਿਹਾ ਜਾ ਸਕਦਾ। ਸਵੇਰ ਦੇ ਦੁਸ਼ਮਣ ਦੁਪਹਿਰੇ ਮਿੱਤਰ ਹੁੰਦੇ ਹੈ, ਸ਼ਾਮਾਂ ਤੱਕ ਫੇਰ ਦੁਸ਼ਮਣ ਹੋ ਜਾਂਦੇ ਆ। ਅਗਲੇ ਦਿਨ ਖਰਿਆ ਫੇਰ ਮਿੱਤਰ ਬਣ ਜਾਣਾ ਉਹਨਾਂ ਨੇ। ਇਹ ਭਾਰਤ ਦੀ ਪੋਲਿਟਿਕਸ ਦਾ ਸੱਚ ਹੈ। ਉਹ ਸੱਚ ਹੁਣ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ ਵਾਪਰ ਰਿਹਾ। ਤੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸਿਧਾਂਤਾਂ ਦੀ ਪਾਰਟੀ ਕਹਿੰਦੀ ਆਈ ਹੈ, ਆਦਰਸ਼ ਦੀ ਪਾਰਟੀ ਕਹਿੰਦੀ ਆਈ ਹੈ, ਉਹ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਦੇ ਵਿੱਚ ਚੈਂਪੀਅਨ ਬਣਦੀ ਦਿਖਾਈ ਦੇ ਰਹੀ ਹੈ, ਜਿਹੜਾ ਉਹਦਾ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਜਿਹੜੀ ਮੌਕਾ ਪ੍ਰਸਤੀ ਹੈ। ਸੋ ਬਸ ਜੀ ਇਸ ਹਵਾਲੇ ਨਾਲ ਆਪਾਂ ਗੱਲ ਕਰੀਏ ਵੀ ਕਾਂਗਰਸ ਨੂੰ ਫਿਕਰ ਹੈ, ਕੈਪਟਨ ਨੂੰ ਫਿਕਰ ਇਸ ਕਰਕੇ ਹੈ ਵੀ ਕੈਪਟਨ ਉਹਨੇ ਤੇ ਬਹੁਤ ਲੰਬੀਆਂ ਆਪਾਂ ਗੱਲਾਂ ਕਰ ਸਕਦੇ, ਸਮਾਂ ਆਪਣੇ ਕੋਲ ਘੱਟ ਹੈ। ਜਿਹੜੀ ਸਿਧਾਂਤਾਂ ਦੀ ਪੋਲਿਟਿਕਸ ਹੈ ਜਾਂ ਮੌਕਾ ਪ੍ਰਸਤੀ ਦੀ ਪੋਲਿਟਿਕਸ ਹੈ, ਪਰ ਕਿਉਂਕਿ ਆਪਾਂ ਸਿਰਫ ਇਸ ਸਵਾਲ ਦੇ ਘੇਰੇ 'ਚ ਰਹਿਣਾ ਹੈ। ਕੈਪਟਨ ਅਮਰਿੰਦਰ ਨੂੰ ਫਿਕਰ ਇਸ ਕਰਕੇ ਹੈ ਵੀ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3.5-4 ਸਾਲ ਲੜਾਈ ਲੜ ਕੇ ਮੁੜ ਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਹੈ। ਉਹਨਾਂ ਨੇ ਪ੍ਰਧਾਨਗੀ ਲੈਂਦੇ ਬਠਿੰਡੇ 'ਚ ਵੱਡੀ ਰੈਲੀ ਕੀਤੀ ਤੇ ਉਸ ਰੈਲੀ 'ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਇਕਜੁੱਟ ਹੈ ਤੇ ਲੜਾਈ ਸਾਡੀ ਮੁੱਖ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨਾਲ, ਆਮ ਆਦਮੀ ਪਾਰਟੀ ਤਾਂ ਕਿਤੇ ਹੈ ਹੀ ਨਹੀਂ ਜੀ। ਹੋਇਆ ਇਹ ਵੀ ਕੈਪਟਨ ਅਮਰਿੰਦਰ ਆਪਣੀ ਪਾਰਟੀ ਦੇ ਅੰਦਰਲੇ ਇਹ ਉਸ ਵਰਗ ਨੂੰ ਸੰਤੁਸ਼ਟ ਨਹੀਂ ਕਰ ਸਕੇ ਜਿਹੜਾ ਵਰਗ ਆਪਣੇ ਆਪ ਨੂੰ ਅਨਸਿਕਿਉਰ ਫੀਲ ਕਰ ਰਿਹਾ ਇਸ ਵੇਲੇ ਕਾਂਗਰਸ 'ਚ, ਜਿਹਦੇ ਵਿੱਚੋਂ ਇੱਕ ਨਾਂ ਸੁਖਪਾਲ ਸਿੰਘ ਖਹਿਰੇ ਦਾ। ਸੁਖਪਾਲ ਸਿੰਘ ਖਹਿਰਾ ਅਲਟੀਮੇਟਲੀ ਚਲੇ ਗਏ। ਉਸ ਤੋਂ ਬਾਅਦ ਜਗਤਾਰ ਰਾਜਲਾ ਜਿਹੜੇ ਸਮਾਣਾ ਤੋਂ ਵਿਧਾਇਕ ਰਹੇ ਨੇ ਜੀ, ਉਹ ਜਦੋਂ ਜਾਣ ਲੱਗੇ ਤੇ 3 ਘੰਟੇ ਕੈਪਟਨ ਅਮਰਿੰਦਰ ਨੇ ਉਹਨਾਂ ਨਾਲ ਮੀਟਿੰਗ ਕੀਤੀ। ਜਗਤਾਰ ਰਾਜਲਾ ਸਮਾਣਾ ਤੋਂ ਐਮਐਲਏ ਸੀਗੇ, ਪਿਛਲੀ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਕਾਂਗਰਸ, ਪਰ ਕੈਪਟਨ ਅਮਰਿੰਦਰ ਨੇ ਉਹਨਾਂ ਦੀ ਥਾਂ ਤੇ ਆਪਣੇ ਬੇਟੇ ਰਾਣਿੰਦਰ ਨੂੰ ਟਿਕਟ ਦੇ ਦਿੱਤੀ। ਉਹਦੇ ਬਾਵਜੂਦ ਰਾਜਲਾ ਕੈਪਟਨ ਦੇ ਨਾਲ ਰਹੇ। ਹੁਣ ਕੈਪਟਨ ਦੇ ਕੋਲ ਉਹਨੇ ਕਿਹਾ ਵੀ ਜੇ ਮੈਨੂੰ ਸਮਾਣੇ ਤੋਂ ਟਿਕਟ ਦੇਣੀ ਹੈ ਤਾਂ ਮੈਂ ਰਹਿਣਾ, ਨਹੀਂ ਤਾਂ ਮੈਂ ਗਿਆ। ਕੈਪਟਨ ਸਾਹਿਬ ਮਨਾਉਂਦੇ ਰਹਿ ਗਏ, 3 ਘੰਟੇ ਮੀਟਿੰਗ ਕੀਤੀ, ਨਹੀਂ ਮੰਨੇ ਉਹ, ਤੂੰ ਚਲੇ ਜਾ ਆਮ ਆਦਮੀ ਪਾਰਟੀ 'ਚ। ਇਹ ਲੜੀ ਹੋਰ ਤੇਜ਼ ਹੋਣ ਵਾਲੀ ਹੈ। ਖੁਦ ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਹੈ ਪੰਜਾਬ ਦੇ ਮਾਮਲਿਆਂ ਦੇ, ਉਹਨਾਂ ਨੇ ਇੱਕ ਬਿਆਨ 'ਚ ਕਿਹਾ ਕਿ ਮਾਲਵੇ ਦਾ ਇੱਕ ਵੱਡਾ ਕਾਂਗਰਸੀ ਆਗੂ ਸਾਡੇ ਸੰਪਰਕ 'ਚ ਹੈ। ਉਧਰ ਇਹ ਵੀ ਕਿਹਾ ਜਾ ਰਿਹਾ ਹੈ ਵੀ ਮਾਘੀ ਦੇ ਮੇਲੇ ਤੇ ਜਿਹੜੀ ਕਾਨਫਰੰਸ ਹੋਏਗੀ ਆਮ ਆਦਮੀ ਪਾਰਟੀ ਦੀ 11 ਏਕੜ 'ਚ ਪੰਡਾਲ ਬਣ ਰਿਹਾ ਹੈ। ਜਿੰਨੀਆਂ ਹੁਣ ਤੱਕ ਰੈਲੀਆਂ ਹੋਈਆਂ ਉਹਨਾਂ ਰੈਲੀਆਂ ਸਭ ਤੋਂ ਵੱਡੀ ਰੈਲੀ ਪੰਜਾਬ 'ਚ ਉਹਨਾਂ ਦੀ ਹੋਏਗੀ ਤੇ ਉੱਥੇ ਵੱਡੇ ਸਿਆਸੀ ਧਮਾਕੇ ਹੋਣਗੇ, ਇਹ ਵੀ ਕਿਹਾ ਜਾ ਰਿਹਾ। ਉਹ ਵੱਡੇ ਸਿਆਸੀ ਧਮਾਕੇ ਹੋ ਸਕਦੇ ਆ ਵੀ ਉਹ ਜਿਹੜਾ ਮਾਲਵੇ ਦਾ ਲੀਡਰ ਕਿਹਾ ਜਾਂਦਾ ਉਹ ਜਗਮੀਤ ਬਰਾੜ ਹੋ ਸਕਦਾ, ਕਿਉਂਕਿ ਬਠਿੰਡੇ ਦੀ ਰੈਲੀ ਜਗਮੀਤ ਬਰਾੜ ਨੂੰ ਬੋਲਣ ਨਹੀਂ ਦਿੱਤਾ ਗਿਆ, ਥੋੜੀ ਜਿਹੀ ਸਟੇਜ 'ਤੇ ਮੁੜ ਕੇ ਚਲੇ ਗਏ। ਫਿਰ ਜਦੋਂ ਪਤਾ ਲੱਗਾ ਕੈਪਟਨ ਅਮਰਿੰਦਰ ਨੂੰ ਵੀ ਕੰਮ ਵਿਗੜ ਸਕਦਾ ਹੈ, ਜਦੋਂ ਸੁਖਪਾਲ ਖਹਿਰਾ ਚਲੇ ਗਏ ਆਮ ਆਦਮੀ ਪਾਰਟੀ 'ਚ, ਤਾਂ ਉਹਨਾਂ ਨੇ ਜਗਮੀਤ ਬਰਾੜ ਨੇ 26-27 ਦਸੰਬਰ ਦਾ ਇੱਕ ਪੈਦਲ ਮਾਰਚ ਰੱਖਿਆ ਸੀ ਮਾਲਵੇ ਦੇ ਵਿੱਚ। 26 ਨੂੰ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਕੈਪਟਨ ਅਮਰਿੰਦਰ ਨੇ। ਕੈਪਟਨ ਅਮਰਿੰਦਰ ਨੇ ਉਚੇਚੀ ਬੇਨਤੀ ਕਰਕੇ ਜਗਮੀਤ ਤੋਂ ਉਹ ਤਰੀਕ ਬਦਲਵਾਈ, 26-27 ਦੀ ਥਾਂ ਤੇ 27-28 ਕਰਵਾਈ ਤੇ ਜਗਮੀਤ ਬਰਾੜ ਨੂੰ ਪ੍ਰੈਸ ਕਾਨਫਰੰਸ ਬੁਲਾਇਆ ਚੰਡੀਗੜ੍ਹ। ਜਗਮੀਤ ਬਰਾੜ ਆਏ ਵੀ, ਜਗਮੀਤ ਬਰਾੜ ਨੇ ਬਿਆਨ ਵੀ ਦਿੱਤਾ ਵੀ ਕੈਪਟਨ ਅਮਰਿੰਦਰ ਦੀ ਅਗਵਾਈ ਕਰਕੇ ਮੈਂ ਆਪਣੀ ਤਰੀਕ ਬਦਲ ਰਿਹਾ। ਪਰ ਜਦੋਂ ਸੰਜੇ ਸਿੰਘ ਇਹ ਕਹਿੰਦੇ ਆ ਕਿ ਮਾਲਵੇ ਦਾ ਵੱਡਾ ਲੀਡਰ ਉਹਨਾਂ ਦੇ ਸੰਪਰਕ 'ਚ ਹੈ ਤੇ ਫਿਰ ਜਗਮੀਤ ਬਰਾੜ ਤੇ ਹੀ ਨਿਗਾਹ ਜਾਂਦੀ ਹੈ। ਜੇ ਜਗਮੀਤ ਬਰਾੜ ਵਰਗਾ ਬੰਦਾ, ਕੱਲ ਨੂੰ ਮਨਪ੍ਰੀਤ ਬਾਦਲ ਵਰਗਾ ਬੰਦਾ ਵੀ, ਪਰਸੋਂ ਨੂੰ ਨਵਜੋਤ ਸਿੱਧੂ ਤੇ ਉਹਨਾਂ ਦੀ ਵਾਈਫ ਨਵਜੋਤ ਕੌਰ ਸਿੱਧੂ, ਉਹ ਜੋੜੀ ਜੋ ਸਾਰੇ ਇੱਧਰ ਨੂੰ ਆਮ ਆਦਮੀ ਪਾਰਟੀ ਵੱਲੋਂ ਆਉਂਦੇ ਆ, ਜਿਹਨਾਂ ਦੀ ਚਰਚਾ ਚੱਲ ਰਹੀ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਨਵਜੋਤ ਸਿੱਧੂ ਦਾ ਨਾਂ ਤਾਂ ਖੁਦ ਅਰਵਿੰਦ ਕੇਜਰੀਵਾਲ ਨੇ ਲਿਆ, ਜਗਮੀਤ ਬਰਾੜ ਦਾ ਨਾਂ ਵੀ ਲਗਾਤਾਰ ਚੱਲ ਰਿਹਾ ਹੈ। ਮਨਪ੍ਰੀਤ ਬਾਦਲ ਵੀ ਕਈ ਵਾਰੀ ਸੋਚ ਹਟਿਆ
ਵੀ ਆਮ ਆਦਮੀ ਪਾਰਟੀ ਜਾਣਾ। ਜੇ ਇਦਾਂ ਦੇ ਵੱਡੇ ਚਿਹਰੇ ਜੇ ਆਮ ਆਦਮੀ ਪਾਰਟੀ ਵੱਲ ਖਿਸਕ ਗਏ ਤੇ ਮਾਘੀ ਮੇਲੇ ਤੱਕ ਇਦਾਂ ਦੇ ਸਿਆਸੀ ਧਮਾਕੇ ਹੋ ਗਏ ਤਾਂ ਲਾਜ਼ਮੀ ਤੌਰ ਤੇ ਕੈਪਟਨ ਅਮਰਿੰਦਰ ਦਾ ਫੇਰ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਚਕਨਾਚੂਰ ਹੋਏਗਾ ਜੀ। ਇਹ ਆਪਣੇ ਆਪ 'ਚ ਬੜੀ ਇੰਪੋਰਟੈਂਟ ਗੱਲ ਹੈ, ਇਸ ਕਰਕੇ ਫਿਕਰਮੰਦ ਹੈ ਕੈਪਟਨ ਅਮਰਿੰਦਰ ਸਿੰਘ ਜੀ। ਜੀ ਅਤੇ ਇਸੇ ਦੇ ਨਾਲ ਹੀ ਜੁੜੀ ਹੋਈ ਹੁਣ ਆਪਾਂ ਜੇ ਗੱਲ ਕਰੀਏ, ਤੁਸੀਂ ਇਹ ਜਿਹੜੀਆਂ ਇਹਨਾਂ ਬੰਦਿਆਂ ਦੇ ਨਾਲ ਇਹ ਸਿਆਸੀ ਜਿਹੜੇ ਲੀਡਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਜਿੱਦਾਂ ਸ਼ਾਮਲ ਹੋਣ ਦੀ ਦੌੜ ਵੀ ਜਿਹੜੀ ਆ ਉਹ ਚੱਲ ਪਈ ਆ, ਇਹਨਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਆ। ਇਹ ਆਲਰੇਡੀ ਜਿਹੜੇ ਪਹਿਲਾਂ ਥੋੜ੍ਹੇ ਜਾਣਿਆਂ ਦੇ ਵਿੱਚ ਹੀ ਇੰਨੇ ਜ਼ਿਆਦਾ ਉੱਥੇ ਜਿਹੜੇ ਸੈਗਮੈਂਟ ਅੰਦਰ ਕਹਿ ਲਓ ਵੀ ਬਣ ਗਏ ਸੀਗੇ ਵੀ ਮੈਂ ਵੀ ਜਿਹੜਾ ਮੁੱਖ ਮੰਤਰੀ ਦਾ ਅਹੁਦੇਦਾਰ ਆ, ਮੈਂ ਵੀ ਅਹੁਦੇਦਾਰ ਆ। ਜਿੱਦਾਂ ਜਿੱਦਾਂ ਹੋਰ ਵੱਡੇ ਲੀਡਰ ਆਉਂਦੇ ਜਾਣਗੇ ਇਹ ਫੁੱਟ ਤਾਂ ਹੋਰ ਵੱਧਦੀ ਜਾਊਗੀ। ਕੀ ਤੁਹਾਨੂੰ ਲੱਗਦਾ ਆ ਵੀ ਕੀ ਭਵਿੱਖ ਹੈ ਇਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦਾ? ਦੇਖੋ, ਮੈਂ ਤਾਂ ਗੱਲ ਸਿੱਧੀ ਕਰਦਾ ਜੀ, ਮੈਂ ਕਿਤੇ ਵੀ ਇਮੋਸ਼ਨਲ ਨਹੀਂ ਹੁੰਦਾ। ਮੈਨੂੰ ਪਤਾ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ ਤੇ ਪੰਜਾਬ ਨੂੰ ਇੱਕ ਬਦਲ ਦੀ ਜ਼ਰੂਰਤ ਹੈ, ਪਰ ਬਦਲ ਦੀ ਜ਼ਰੂਰਤ ਹੈ ਇਸ ਕਰਕੇ ਜੇ ਸਾਨੂੰ ਇੱਕ ਕੋਈ ਸੁਪਨੇ ਦਿਖਾਉਂਦਾ ਹੈ ਤੇ ਅਸੀਂ ਉਹਨਾਂ ਸੁਪਨਿਆਂ 'ਚ ਗਵਾਚ ਜਾਈਏ। ਬਹੁਤ ਸਾਰੇ ਲੋਕ ਗਵਾਚ ਜਾਂਦੇ, ਜਿੱਦਾਂ ਮਨਪ੍ਰੀਤ ਬਾਦਲ ਨੇ ਪੰਜਾਬ ਨੂੰ ਇੱਕ ਸੁਪਨਾ ਦਿੱਤਾ, ਬਹੁਤ ਸਾਰੇ ਲੋਕ ਗਵਾਚ ਗਏ। ਸਾਡੀਆਂ ਤੁਸੀਂ ਪੁਰਾਣੀਆਂ ਰਿਕਾਰਡਿੰਗਸ ਕੱਢ ਕੇ ਸੁਣ ਸਕਦੇ ਹੋ। ਅਸੀਂ ਹਮੇਸ਼ਾ ਹੀ ਇੱਕ ਬੈਲੈਂਸ ਤਰੀਕੇ ਦੇ ਨਾਲ ਇੱਕ ਵਿਚ ਤੇ ਰਹਿ ਕੇ ਚਰਚਾ ਕੀਤੀ ਹੈ ਤੇ ਉਦੋਂ ਵੀ ਅਸੀਂ ਇਹ ਗੱਲ ਕਹਿੰਦੇ ਰਹੇ ਸੀ ਵੀ ਮਨਪ੍ਰੀਤ ਬਾਦਲ ਨਾ ਵੱਡਾ ਹੈ ਪਰ ਉਹਨਾਂ ਦੀ ਰਾਜਨੀਤੀ ਜਿਹੜੀ ਹੈ ਉਹ ਬਾਕੀ ਪਾਰਟੀਆਂ ਤੋਂ ਕੋਈ ਵੱਖਰੀ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਇਹਦੇ ਨਾਲ ਕੋਈ ਪੰਜਾਬ ਦਾ ਭਲਾ ਹੋ ਜਾਏਗਾ ਇਹ ਲੱਗਦਾ ਨਹੀਂ ਹੈ ਤੇ ਹੋਇਆ ਵੀ ਨਹੀਂ। ਹੁਣ ਆਮ ਆਦਮੀ ਪਾਰਟੀ ਦਾ ਇੱਕ ਫੈਸ਼ਨ ਹੈ, ਫੈਸ਼ਨ ਜਿਹੜਾ ਆ ਬਹੁਤ ਦੇਰ ਚੱਲਿਆ ਨਹੀਂ ਕਰਦਾ। ਤੁਹਾਨੂੰ ਪਤਾ ਫੈਸ਼ਨ ਇੱਥੇ ਪੰਜਾਬ ਨੇ ਬੜੇ ਹੰਢਾਏ ਆ, ਰਾਜਨੀਤੀ 'ਚ ਵੀ ਫੈਸ਼ਨ ਜਿਹੜਾ ਆ ਬਹੁਤ ਵਾਰ ਚੱਲਦਾ ਹੈ ਜੀ। ਇੱਕ ਫੈਸ਼ਨ ਆਇਆ ਸੀ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ, ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਫੈਸ਼ਨ ਸੀ ਜਦੋਂ ਉਹ ਦੌਰ ਸੀ ਪੰਜਾਬ ਤੇ ਦੇਸ਼ ਵਿੱਚ ਵੀ ਸੀ ਵੀ ਜਾਂ ਦੁਨੀਆ ਭਰ 'ਚ ਇੱਕ ਦੌਰ ਸੀ ਜਦੋਂ ਸਮਾਜਵਾਦੀ ਮੁਲਕਾਂ ਦੀ ਸਥਾਪਨਾ ਹੋ ਰਹੀ ਸੀ। ਭਾਰਤ ਦੇ ਵਿੱਚ ਵੀ ਫੈਸ਼ਨ ਚੱਲ ਪਿਆ। ਹਰ ਬੰਦਾ, ਹਰ ਨੌਜਵਾਨ ਖਾਸ ਤੌਰ ਤੇ ਉਹ ਕਮਿਊਨਿਸਟ ਪਾਰਟੀ ਚ ਹੋਣਾ ਬਹੁਤ ਚੰਗਾ ਸਮਝਦਾ ਸੀ। ਉਹਨੂੰ ਫੈਸ਼ਨ ਦੇ ਤੌਰ ਤੇ ਉਹਨਾਂ ਨੇ ਲੈ ਲਿਆ, ਵਿਚਾਰਧਾਰਾ ਦੇ ਨੇੜੇ ਉਹ ਨਹੀਂ ਗਏ। ਇਸੇ ਕਰਕੇ ਉਹ ਫੈਸ਼ਨ ਖਤਮ ਹੋ ਗਿਆ ਤੇ ਕਮਿਊਨਿਸਟ ਪਾਰਟੀਆਂ ਜਿਹੜੀਆਂ ਪੰਜਾਬ 'ਚ ਵੀ ਦੇਸ਼ ਵਿੱਚ ਵੀ ਹੁਣ ਗੈਰ ਪ੍ਰਸੰਗਤ ਹੁੰਦੀਆਂ ਦਿਖਾਈ ਦੇ ਰਹੀਆਂ, ਕਿਉਂਕਿ ਉਹ ਲੋਕ ਜਿਹੜੇ ਆਏ ਸੀ ਉਹ ਇੱਕ ਫੈਸ਼ਨ ਜਿਹਾ ਚੱਲ ਪਿਆ। ਲੋਕ ਆਏ ਗਏ, ਕਿਸੇ ਨੇ ਆਈਡੀਓਲੋਜੀ ਨੂੰ ਸਮਝਿਆ ਨਹੀਂ ਔਰ ਆਈਡੀਓਲੋਜੀ ਨੂੰ ਅਚੀਵ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ਨਾਲ ਵੀ ਲਗਭਗ ਉਵੇਂ ਹੋ ਰਿਹਾ। ਜੇਪੀ ਅੰਦੋਲਨ ਵੀ ਇੱਕ ਫੈਸ਼ਨ ਸੀ। ਲਾਲੂ ਪ੍ਰਸਾਦ ਯਾਦਵ ਵਰਗੇ ਲੋਕ ਜਿਹੜੇ ਹੈ ਉਸ ਅੰਦੋਲਨ ਦੀ ਦੇਣ ਹੈ, ਪਰ ਅੱਜ ਉਸ ਅੰਦੋਲਨ ਦੀ ਕੀ ਹਾਲਤ ਹੈ? ਜਨਤਾ ਪਰਿਵਾਰ 20 ਥਾਵਾਂ ਤੇ ਵੰਡਿਆ ਗਿਆ। ਫਿਰ ਤੋਂ ਜਨਤਾ ਪਰਿਵਾਰ ਇਕੱਠਾ ਹੋਣ ਦੀ ਕੋਸ਼ਿਸ਼ ਕਰਦਾ ਸੀ, ਨਹੀਂ ਹੋ ਸਕਿਆ ਕਿਉਂਕਿ ਉੱਥੇ ਹਰ ਬੰਦੇ ਦੀ ਆਪੋ ਆਪਣੀ ਈਗੋ ਹੈ। ਹਰ ਬੰਦਾ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਸਮਝਦਾ ਹੈ। ਹਰ ਬੰਦਾ ਹੀ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਆਪਣੇ ਆਪ ਨੂੰ ਸਮਝਦਾ। ਮੁਲਾਇਮ ਸਿੰਘ ਯਾਦਵ ਤੋਂ ਲੈ ਕੇ ਨਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਤੱਕ ਇਹ ਸਥਿਤੀ ਹੁਣ ਆਮ ਆਦਮੀ ਪਾਰਟੀ 'ਚ ਹੈ। ਬਾਰ-ਬਾਰ ਉਹ ਫੈਸ਼ਨ ਜਿਹੜਾ ਮੁੜ ਕੇ ਆਉਂਦਾ ਰਹਿੰਦਾ ਹੈ। ਬੈਲ ਬਾਟਮ ਦਾ ਫੈਸ਼ਨ ਸੀ ਜਦੋਂ ਖੁੱਲੀਆਂ ਪੈਂਟਾਂ ਚੱਲਦੀਆਂ ਸੀ, ਕਦੇ ਉਹ ਫੈਸ਼ਨ ਚੱਲ ਪਿਆ, ਕਦੇ ਬੈਗੀ ਪੈਂਟ ਦਾ ਫੈਸ਼ਨ ਚੱਲ ਪਿਆ, ਕਦੇ ਪਟਿਆਲਾ ਸਲਵਾਰ ਦਾ ਫੈਸ਼ਨ ਚੱਲ ਪਿਆ, ਕਦੇ ਪਜਾਮੀਆਂ ਦਾ ਫੈਸ਼ਨ ਚੱਲ ਪਿਆ। 10 ਸਾਲ ਬਾਅਦ ਉਹ ਫੈਸ਼ਨ ਫਿਰ ਆਉਂਦਾ ਵਾਪਸ। ਪੋਲਿਟਿਕਸ ਵੀ ਏਦਾਂ ਹੁੰਦਾ। ਇਸ ਕਰਕੇ ਸਾਨੂੰ ਥੋੜਾ ਧਿਆਨ ਨਾਲ ਦੇਖਣਾ ਚਾਹੀਦਾ। ਕੁਝ ਲੋਕ ਭਾਵਕ ਹੋ ਜਾਂਦੇ ਆ, ਉਹਨਾਂ ਦੀ ਭਾਵਕਤਾ ਨੂੰ ਅਸੀਂ ਸਮਝਦੇ ਹਾਂ। ਭਾਵਕ ਹੋਣਾ ਵੀ ਜ਼ਰੂਰੀ ਹੈ। ਜਿਹੜਾ ਬੰਦਾ ਭਾਵਕ ਨਹੀਂ ਹੈ ਉਹ ਬੰਦਾ ਹੀ ਨਹੀਂ ਹੈ, ਪਰ ਉਪਭਾਵਕ ਹੋਣਾ ਠੀਕ ਨਹੀਂ ਹੈ। ਆਮ ਆਦਮੀ ਪਾਰਟੀ ਦੇ ਸੰਦਰਭ 'ਚ ਮੈਂ ਇਹ ਕਹਿੰਦਾ ਵੀ ਕੁਝ ਲੋਕਾਂ ਨੇ ਹੋ ਸਕਦਾ ਏਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਕੀਤੀਆਂ ਕਿ ਇਨਕਲਾਬ ਆ ਗਿਆ। ਕੁਝ ਖਾਸ ਆਗੂਆਂ ਜਾਂ ਲੀਡਰਾਂ ਦੀ ਵੀ ਖਾਸ ਤੌਰ ਤੇ ਬੜੀ ਪ੍ਰਸ਼ੰਸਾ ਹੋਈ ਹੈ ਇਹਨਾਂ ਦਿਨਾਂ 'ਚ ਵੀ ਦੇਖੋ ਜੀ ਉਹ ਬੰਦਾ ਪੰਜਾਬ ਦੀ ਤਕਦੀਰ ਬਦਲ ਸਕਦਾ। ਮੈਂ ਇਹ ਕਹਿੰਦਾ ਕੋਈ ਵਿਅਕਤੀ ਕਿਸੇ ਵੀ ਮੁਲਕ ਦੀ ਤਕਦੀਰ ਨਹੀਂ ਬਦਲ ਸਕਦਾ। ਵਿਅਕਤੀ ਲੀਡਰਸ਼ਿਪ ਦੀ ਅਗਵਾਈ ਤਾਂ ਕਰ ਸਕਦਾ ਹੈ, ਤਕਦੀਰ ਆਈਡੀਓਲੋਜੀ ਨੇ ਬਦਲਣੀ ਹੁੰਦੀ ਹੈ। ਆਮ ਆਦਮੀ ਪਾਰਟੀ ਦੀ ਕੋਈ ਆਈਡੀਓਲੋਜੀ ਨਹੀਂ ਹੈ। ਇਸੇ ਕਰਕੇ ਹਾਲੇ ਤਾਂ ਸੁਖਪਾਲ ਖਹਿਰਾ ਆਏ ਆ ਇਸ ਪਾਰਟੀ ਦੇ ਵਿੱਚ। ਜੇ ਕੱਲ ਨੂੰ ਉਹ ਬੰਦੇ ਵੀ ਆ ਜਾਂਦੇ ਜਿਨ੍ਹਾਂ ਦੀ ਚਰਚਾ ਅਸੀਂ ਕੀਤੀ ਹੈ, ਤੁਸੀਂ ਦੱਸੋ ਉਹਨਾਂ ਦੀ ਕਿਹੜੀ ਆਈਡੀਓਲੋਜੀ ਇੱਕ ਦੂਜੇ ਨਾਲ ਮੇਲ ਖਾਂਦੀ ਹੈ ਜੀ? ਇੱਥੇ ਤਾਂ ਥੋੜੀ ਬਹੁਤ ਸਮਾਜਵਾਦੀ ਜਾਂ ਸੋਸ਼ਲਿਸਟ ਅਪਰੋਚ ਰੱਖਣ ਵਾਲੇ ਜਿਹੜੇ ਲੋਕ ਸੀ ਆਮ ਆਦਮੀ ਪਾਰਟੀ ਸ਼ੁਰੂ ਦੇ ਵਿੱਚ, ਜਿਹੜੇ ਬਾਨੀ ਮੈਂਬਰ ਰਹੇ, ਉਹਨਾਂ ਨੂੰ ਟਿਕਣ ਦਿੱਤਾ ਗਿਆ। ਆਮ ਆਦਮੀ ਪਾਰਟੀ ਜੋਗਿੰਦਰ ਯਾਦਵ ਤੋਂ ਲੈ ਕੇ ਪ੍ਰਸ਼ਾਂਤ ਭੂਸ਼ਣ ਤੇ ਪੰਜਾਬ ਤੁਸੀਂ ਪ੍ਰੋਫੈਸਰ ਮਨਜੀਤ ਤੋਂ ਲੈ ਕੇ ਡਾਕਟਰ ਦਲਜੀਤ ਸਿੰਘ, ਇੱਕ ਲੰਬੀ ਲਿਸਟ ਹੈ ਡਾਕਟਰ ਧਰਮਵੀਰ ਗਾਂਧੀ ਤੱਕ। ਤੁਸੀਂ ਉਹ ਲਿਸਟ ਨੂੰ ਦੇਖ ਲਓ ਜੀ। ਉਹਨਾਂ ਨੂੰ ਪਾਰਟੀ ਆਪਣੇ 'ਚ ਨਹੀਂ ਰੱਖ ਸਕੀ ਤਾਂ ਵੱਖ-ਵੱਖ ਖੇਤਰਾਂ 'ਚ ਆਉਣ ਵਾਲੇ ਵੱਖ-ਵੱਖ ਕਹਿ ਲਓ ਵੀ ਆਈਡੀਓਲੋਜੀ ਵੀ ਨਹੀਂ, ਪਰ ਵੱਖ-ਵੱਖ ਮੌਕੇ ਦੀ ਪੋਲਿਟਿਕਸ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰ ਲੈਣ ਵਾਲੇ ਲੋਕ ਜਿਹੜੇ ਹੈ ਉਹ ਕਿੰਨੀ ਕੁ ਦੇਰ ਤੱਕ ਆਮ ਆਦਮੀ ਪਾਰਟੀ ਰਹਿ ਸਕਣਗੇ? ਤੇ ਹਾਲੇ ਲੋਕ ਆਏ ਨਹੀਂ। ਉਸ ਤੋਂ ਪਹਿਲਾਂ 4 ਚਿਹਰੇ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ CM ਦੇ ਕੈਂਡੀਡੇਟ ਦੇ ਤੌਰ ਤੇ। 3 ਚਿਹਰੇ ਤਾਂ ਪਹਿਲਾਂ ਹੀ ਸੀ, ਭਗਵੰਤ ਮਾਨ, HS ਫੂਲਕਾ ਤੇ ਸੁੱਚਾ ਸਿੰਘ ਛੋਟੇਪੁਰ। ਚੌਥਾ ਚਿਹਰਾ ਸੁਖਪਾਲ ਖਹਿਰਾ ਆ ਗਿਆ। ਕੱਲ ਨੂੰ ਮਨਪ੍ਰੀਤ ਬਾਦਲ ਆ ਜਾਂਦੇ ਆ, ਨਵਜੋਤ ਸਿੱਧੂ ਆ ਜਾਂਦੇ ਆ, ਜਗਮੀਤ ਬਰਾੜ ਵੀ ਆ ਜਾਂਦੇ ਆ।
ਸ਼ਾਇਦ ਪੰਜਾਬ ਦੀ ਇੱਕੋ ਇੱਕ ਪਾਰਟੀ ਹੋਏਗੀ, ਆਮ ਆਦਮੀ ਪਾਰਟੀ, ਜਿਹਦੇ ਵਿੱਚ 1 ਨਹੀਂ 2 ਨਹੀਂ 4 ਨਹੀਂ 5 ਨਹੀਂ 8 ਚਿਹਰੇ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਹੋਣਗੇ। ਹੁਣ ਇੰਨੇ ਲੋਕਾਂ ਨੂੰ ਕਿੱਦਾਂ ਸੰਤੁਸ਼ਟ ਕਰੋਗੇ ਤੁਸੀਂ ਇੱਕ ਦਿਨ ਤਾਂ ਕਰ ਸਕਦੇ ਹੋ ਵੀ ਚੱਲ ਯਾਰ ਤੈਨੂੰ ਡਿਪਟੀ ਸੀਐਮ ਬਣਾਵਾਂਗੇ। ਹੁਣ 8 ਚਿਹਰੇ ਜਿਹੜੇ ਆਪਣੇ ਆਪ ਨੂੰ ਦਾਅਵਾ ਕਰਦੇ ਆ ਕਿ ਅਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਆ, ਉਹਨਾਂ ਨੂੰ ਆਮ ਆਦਮੀ ਪਾਰਟੀ ਇੱਕੋ ਚੀਜ਼ ਤਾਂ ਬਣ ਸਕਦੀ ਸੀ, ਉਹ ਸੀਗੀ ਆਈਡੀਓਲੋਜੀ ਹੈ ਹੀ ਨਹੀਂ। ਜੇ ਆਈਡੀਓਲੋਜੀ ਹੁੰਦੀ ਤਾਂ ਦਰਵਾਜ਼ੇ ਨਹੀਂ ਏਦਾਂ ਖੋਲ੍ਹੇ ਜਾਂਦੇ। ਪਾਰਟੀਆਂ ਮੌਕਾ ਪ੍ਰਸਤੀ ਦੀ ਪੋਲੀਟਿਕਸ ਕਰਕੇ ਨਹੀਂ ਮਜ਼ਬੂਤ ਹੁੰਦੀਆਂ, ਇਹ ਟੈਂਪਰੇਰੀ ਫੇਸਿਸ ਹੁੰਦੇ ਆ। ਜੋ ਅੱਜ ਅਸੀਂ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਦੀ ਚੜ੍ਹਤ, ਇਹ ਇੱਕ ਟੈਂਪਰੇਰੀ ਫੇਸ ਹੈ। ਅੱਛਾ, ਇਹੀ ਆਮ ਆਦਮੀ ਪਾਰਟੀ ਦੀ ਤਾਕਤ ਹੈ। ਆਮ ਆਦਮੀ ਪਾਰਟੀ ਦੀ ਤਾਕਤ ਵੀ ਇਹੀ ਹੈ, ਕਿਉਂਕਿ ਉਹ ਟੈਂਪਰੇਰੀ ਫੇਸਿਸ ਦੀ ਤਾਕਤ ਹੋਏਗੀ, ਕਿਉਂਕਿ ਉਹ ਮੌਕਾ ਪ੍ਰਸਤੀ ਦੀ ਪੋਲੀਟਿਕਸ, ਇਸ ਕਰਕੇ ਤਾਕਤ ਉਹਦੀ ਇਹੀ ਹੈ। ਪਰ ਇਹੀ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਹੈ, ਕਿਉਂਕਿ ਇਹਦੇ ਕਰਕੇ ਉਹ ਸਥਾਈ ਤੌਰ ਦੇ ਉੱਤੇ ਜਾਂ ਕੰਟੀਨਿਊ ਨਹੀਂ ਕਰ ਸਕੇਗੀ ਆਪਣੀ ਪੋਲੀਟਿਕਸ ਨੂੰ, ਜੋ ਪੰਜਾਬ ਦੀ ਭਲੇ ਦੀ ਲੜਾਈ ਲੜਨ ਵਾਲੀ ਜਿਹੜੀ ਇੱਕ ਧਿਰ ਨੂੰ ਕਰਨੀ ਚਾਹੀਦੀ ਹੈ। ਸੋ ਮੈਂ ਸਮਝਦਾ ਇਹ ਇਸ ਵੇਲੇ ਦੀ ਆਮ ਆਦਮੀ ਪਾਰਟੀ ਦੀ ਹੋ ਸਕਦਾ ਅਚੀਵਮੈਂਟ ਦਿਖਾਈ ਦੇਵੇ। ਹੋ ਸਕਦਾ ਲੋਕ ਜਿਹੜੇ ਬਹੁਤ ਖੁਸ਼ ਹੋਣ, ਲਓ ਜੀ ਅਕਾਲੀਆਂ ਤੋਂ, ਬੀਜੇਪੀ ਤੋਂ, ਕਾਂਗਰਸ ਤੋਂ ਤਾਂ ਛੁਟਕਾਰਾ ਹੋਇਆ, ਪਰ ਥੋੜੇ ਬਹੁਤ ਫਰਕ ਦੇ ਨਾਲ ਗੱਲਬਾਤ ਉੱਥੇ ਹੀ ਜਾਏਗੀ, ਕਿਉਂਕਿ ਇਹ ਲੋਕ ਕਾਂਗਰਸ ਚੋਂ ਆਏ ਹੋਏ ਆ, ਅਕਾਲੀਆਂ ਚੋਂ ਆਏ ਹੋਏ ਆ। ਪੋਲੀਟਿਕਸ ਉਹੀ ਰਹੇਗੀ। ਪੰਜਾਬੀਆਂ ਦੀ ਮੁਕਤੀ ਦਾ ਰਾਹ ਹਾਲੇ ਤੱਕ ਇਹਨਾਂ ਸਥਿਤੀਆਂ ਦੇ ਵਿੱਚ ਕਿਸੇ ਕੋਲ ਦਿਖਾਈ ਨਹੀਂ ਦੇ ਰਿਹਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਅਕਾਲੀ ਦਲ ਨੇ ਫੈਸਲਾ ਲਿਆ ਵੀ ਵੱਡੀਆਂ ਰੈਲੀਆਂ ਆ ਉਹ ਹੁਣ ਨਹੀਂ ਕਰਨਗੇ। ਦੇਖੋ ਇਹ ਅਸਲ ਦੇ ਵਿੱਚ ਜਦੋਂ ਤੁਸੀਂ ਨਾ ਮੱਛੀ ਪੱਥਰ ਛੱਤ ਕੇ ਆਉਂਦੀ ਹੈ, ਜਦੋਂ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ, ਉਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਅਕਾਲੀਆਂ ਦਾ ਵੜਨਾ ਜਿਹੜਾ ਹੈ ਮੁਸ਼ਕਲ ਹੋ ਗਿਆ ਸੀ। ਤੇ ਪੰਜਾਬ ਦੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਉਹ ਵੀ ਮਹੀਨਾ 1.5 ਮਹੀਨਾ ਹਿੰਮਤ ਨਹੀਂ ਸੀ ਕਰ ਸਕੇ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ 'ਚ ਜਾਣਾ ਜੀ। ਤੇ ਇਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਕੋਈ ਏਦਾਂ ਦਾ ਐਲਾਨ ਕੀਤਾ ਸੀ ਕਿ ਉਹ ਡੋਰ ਟੂ ਡੋਰ ਕੰਪੇਨ ਕਰਨਗੇ। ਆਮ ਆਦਮੀ ਪਾਰਟੀ ਦੀ ਜਿਹੜੀ ਬੂਥ ਲੈਵਲ ਤੱਕ ਜਿਹੜੀ ਜਥੇਬੰਦੀ ਬਣਾਉਣ ਦੀ ਜਿਹੜੀ ਕੋਸ਼ਿਸ਼ ਸੀ, ਉਹਨੇ ਇੱਕ ਸਥਿਤੀਆਂ ਪੈਦਾ ਕਰ ਦਿੱਤੀਆਂ ਕਿ ਵੱਡੀਆਂ ਰੈਲੀਆਂ ਕੀਤੀਆਂ ਜਾਣ, ਵੀ ਵੱਡੀਆਂ ਰੈਲੀਆਂ ਨਾਲ ਸ਼ਾਇਦ ਅਸੀਂ ਲੋਕਾਂ ਨੂੰ ਜੋੜ ਸਕਾਂਗੇ। ਤੇ ਉਹ ਰੈਲੀਆਂ ਕੀਤੀਆਂ ਸਦਭਾਵਨਾ ਦੇ ਨਾਂ ਦੇ ਉੱਤੇ, ਤੇ ਉਹਨੇ ਇੱਕ ਪੰਜਾਬ 'ਚ ਇੱਕ ਨਵਾਂ ਮਾਹੌਲ ਪੈਦਾ ਕਰ ਦਿੱਤਾ। ਟਕਰਾਅ ਦੀਆਂ ਰੈਲੀਆਂ ਸ਼ੁਰੂ ਹੋ ਗਈਆਂ। ਕਾਂਗਰਸ ਨੇ ਬਦਲਾਅ ਰੈਲੀ ਕੀਤੀ, ਆਮ ਆਦਮੀ ਪਾਰਟੀ ਨੇ 11-12 ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਕੀਤੇ। 15 ਦਸੰਬਰ ਨੂੰ ਪੰਜਾਬ ਪੂਰੀ ਤਰ੍ਹਾਂ ਲੌਕ ਕਰ ਦਿੱਤਾ ਗਿਆ। ਉਸ ਦਿਨ ਅਸੀਂ ਦੀ ਚਰਚਾ ਕਰ ਚੁੱਕੇ ਹਾਂ। ਪਰ ਵੱਡੀਆਂ ਰੈਲੀਆਂ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦੀ ਬੜੀ ਸ਼ਿੱਦਤ ਦੇ ਨਾਲ ਮਹਿਸੂਸੀਅਤ ਹੋ ਰਹੀ ਹੈ, ਕਿਉਂਕਿ ਜਿਹੜੀਆਂ ਫਤਿਹਗੜ੍ਹ ਸਾਹਿਬ ਦੀਆਂ ਰੈਲੀਆਂ ਹੋਈਆਂ ਉਹਦੇ 'ਚ ਅਕਾਲੀ ਦਲ ਦੇ ਪੰਡਾਲ 'ਚ ਭੀੜਾਂ ਉਸ ਰੂਪ 'ਚ ਜੁੜੀਆਂ ਨਹੀਂ। ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਕਾਡਰ ਨਹੀਂ ਪੂਰੀ ਤਰ੍ਹਾਂ ਇਸ ਵੇਲੇ ਐਕਟਿਵ ਹੋ ਸਕਿਆ। ਰੈਲੀਆਂ ਤਾਂ ਵੱਡੀਆਂ ਕਰ ਦਿੰਦੀਆਂ, ਉਹ ਰੈਲੀਆਂ 'ਚ ਲੋਕ ਕਿੱਦਾਂ ਆਏ ਆਪਾਂ ਨੂੰ ਪਤਾ ਹੈ, ਉਹਦੀ ਚਰਚਾ ਅਸੀਂ ਕਰ ਚੁੱਕੇ ਹਾਂ। ਸੋ ਅਕਾਲੀ ਦਲ ਹੁਣ ਇਸ ਗੱਲੋਂ ਘਬਰਾ ਗਿਆ ਕਿ ਆਮ ਆਦਮੀ ਪਾਰਟੀ ਜਿਹੜਾ ਬੂਥ ਲੈਵਲ ਦੇ ਉੱਤੇ ਸੰਗਠਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਕਰਕੇ ਸਾਡਾ ਕਾਡਰ ਖਿਸ ਗਿਆ ਪਿੰਡਾਂ 'ਚੋਂ। ਇਸ ਕਰਕੇ ਹੁਣ ਸੁਖਬੀਰ ਸਿੰਘ ਢੀਂਡਸੇ ਦਾ ਬਿਆਨ ਆਇਆ ਹੋ ਗਿਆ, ਅਸੀਂ ਵੱਡੀਆਂ ਰੈਲੀਆਂ ਨਹੀਂ ਕਰਦੀਆਂ, ਅਸੀਂ ਹੁਣ ਡੋਰ ਟੂ ਡੋਰ ਕੰਪੇਨ ਕਰਾਂਗੇ। ਹੁਣ ਡੋਰ ਟੂ ਡੋਰ ਕੰਪੇਨ ਕਰਨਾ ਤਰੀਕਾ ਉਹਨਾਂ ਦਾ ਸੰਗਤ ਦਰਸ਼ਨ ਦਾ ਹੈ। ਸੰਗਤ ਦਰਸ਼ਨ ਦੇ ਵਿੱਚ ਵੀ ਦਿੱਕਤਾਂ ਆ ਰਹੀਆਂ। ਉੱਥੇ ਕਈ ਸਵਾਲ ਲੋਕ ਕਰ ਰਹੇ ਜਿਨ੍ਹਾਂ ਦੇ ਜਵਾਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਲ ਨਹੀਂ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ 4 ਦਿਨਾਂ ਵਿੱਚ 2 ਵਾਰੀ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੋਲਣ ਨਹੀਂ ਦਿੱਤਾ ਸੰਗਤ ਨੇ। ਇਹ ਲੋਕਾਂ ਦਾ ਗੁੱਸਾ ਦਿਖਾਈ ਦੇ ਰਿਹਾ। ਲੋਕ ਗੁੱਸੇ 'ਚ ਹਾਲੇ ਵੀ। ਸੋ ਇਸ ਗੁੱਸੇ ਨੂੰ ਕਿੱਦਾਂ ਠੀਕ ਕਰਨਾ, ਇਸ ਗੁੱਸੇ ਨੂੰ ਕਿੱਦਾਂ ਸ਼ਾਂਤ ਕਰਨਾ ਹੈ, ਇਹ ਗੁੱਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ 2017 ਦੀਆਂ ਚੋਣਾਂ ਦੇ ਵਿੱਚ ਭੁਗਤ ਸਕਦਾ ਹੈ, ਉਹਨੂੰ ਰੋਕਣ ਵਾਸਤੇ ਕੀ ਕਰਨਾ ਹੈ? ਉਹ ਡੋਰ ਟੂ ਡੋਰ ਕੰਪੇਨ ਦੇ ਵਿੱਚ ਸ਼ਾਇਦ ਲੋਕਾਂ ਨੂੰ ਲਾਲਚ ਦਿੱਤੇ ਜਾਣਗੇ, ਪਤਾ ਨਹੀਂ ਕਿਸ ਕਿਸਮ ਦੇ ਲਾਲਚ ਹੋਣਗੇ, ਪੈਸੇ ਵੰਡੇ ਜਾਣਗੇ ਸੰਗਤ ਦਰਸ਼ਨ ਦੇ ਨਾਂ ਦੇ ਉੱਤੇ। ਬਾਕੀ ਚੀਜ਼ਾਂ ਵੀ ਜਿਹੜੀਆਂ ਹਰ ਜਾਇਜ਼ ਨਜਾਇਜ਼ ਤਰੀਕਾ ਜਿਹੜਾ ਵਰਤਣ ਦੀ ਕੋਸ਼ਿਸ਼ ਹੋਏਗੀ, ਇਸ ਕੋਸ਼ਿਸ਼ ਕਿੰਨਾ ਕੁ ਸਫਲ ਹੁੰਦਾ ਸ਼੍ਰੋਮਣੀ ਅਕਾਲੀ ਦਲ, ਇਹ ਕੱਲ੍ਹ ਦੀ ਗੱਲ ਹੈ। ਪਰ ਮੈਂ ਸਮਝਦਾ ਕਿ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡੀ ਸਫਲਤਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣ ਵਾਲੀ ਨਹੀਂ ਹੈ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, SIT ਸਪੈਸ਼ਲ ਇਨਵੈਸਟੀਗੇਟਿੰਗ ਜਿਹੜੀ ਟੀਮ ਆ, ਉਹ ਕਈ ਵੱਡੇ ਮਸਲਿਆਂ ਦੇ ਉੱਤੇ ਪੰਜਾਬ ਦੇ ਵਿੱਚ ਬਣੀਆਂ, ਪਰ ਕੋਈ ਵੀ ਨਤੀਜੇ ਤੇ ਨਾ ਪਹੁੰਚ ਸਕੀਆਂ, ਬਲਕਿ ਮਸਲਿਆਂ ਨੂੰ ਹੀ ਸਿਟ ਡਾਊਨ ਕਰਾਤਾ, ਬਿਠਾ ਹੀ ਦਿੱਤਾ। ਦੇਖੋ, ਇਹ ਚਰਚਾ ਇੱਥੇ ਪੰਜਾਬ ਚੱਲ ਰਹੀ ਹੈ ਵੀ ਕੋਈ ਵੱਡਾ ਮਾਮਲਾ ਆ ਜਾਂਦਾ ਹੈ ਜਿਹਦੇ 'ਚ ਪੋਲੀਟੀਸ਼ੀਅਨ ਜਿਹੜੇ ਇਨਵੋਲਵ ਹੁੰਦੇ ਆ, ਉਹਨਾਂ ਦੇ ਨਾਂ ਵੱਜਦੇ ਆ, ਤੇ ਫਿਰ ਮੰਗ ਸਭ ਤੋਂ ਪਹਿਲਾਂ ਉੱਠਦੀ ਹੈ, 2 ਮੰਗਾਂ ਉੱਠਦੀਆਂ। ਜਾਂ ਤਾਂ ਇਹ ਉੱਠਦੀ ਫਟਾਫਟ ਜੀ ਕੇਸ CBI ਨੂੰ ਦੇ ਦਿਓ, ਜਾਂ ਫਿਰ SIT ਬਣਾਓ ਜੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਨਾ ਚੰਗੇ ਲੱਗਦੇ ਇਹ CBI ਦਾ, SIT ਦਾ। ਲੋਕਾਂ ਨੂੰ ਤਸੱਲੀ ਜੀ ਹੋ ਜਾਂਦੀ ਹੈ ਵੀ SIT ਬਣਾਤੀ ਹੈ ਜਦ ਕੇਸ CBI ਕੋ ਆ, ਕਿ ਸ਼ਾਇਦ ਹੁਣ ਜਾਂਚ ਤੇਜ਼ੀ ਨਾਲ ਹੋਏਗੀ ਤੇ ਮਸਲਾ ਹੱਲ ਹੋਏਗਾ, ਦੋਸ਼ੀ ਜਿਹੜੇ ਹੈ ਉਹ ਕਟਹਿਰੇ 'ਚ ਹੋਣਗੇ। ਲੋਕਾਂ ਨੂੰ
ਵਾਪਸੀ ਹੋ ਜਾਂਦੀ ਹੈ। ਜੀ ਪਰ ਨਾ ਤਾਂ CBI ਉਸ ਢੰਗ ਦੇ ਨਤੀਜੇ ਦੇ ਸਕੀ ਹੈ ਦੇਸ਼ ਪੱਧਰ ਦੇ ਬਹੁਤ ਸਾਰੇ ਮਾਮਲਿਆਂ 'ਚ, ਤੇ CBI ਤੇ ਤਾਂ ਸਿੱਧਾ ਦੋਸ਼ ਲੱਗਣ ਲੱਗ ਪਿਆ ਕਿ ਇਹ ਤਾਂ ਸਰਕਾਰੀ ਤੋਤਾ ਹੈ। ਤੇ ਆ ਤਾਜ਼ਾ ਘਟਨਾਕ੍ਰਮ ਜਿਹੜਾ ਹੋਇਆ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਮਾਮਲੇ 'ਚ, ਉਹਦੇ 'ਚ ਵੀ CBI ਤੇ ਦੋਸ਼ ਲੱਗ ਰਿਹਾ ਕਿ CBI ਦੀ ਦੁਰਵਰਤੋਂ ਜਿਹੜੀ ਹੈ ਉਹ ਕੇਂਦਰ ਦੀ ਸਰਕਾਰ ਕਰਵਾ ਰਹੀ ਹੈ। ਕੱਲ ਅਰਵਿੰਦ ਕੇਜਰੀਵਾਲ ਨੇ ਫੇਰ ਤੋਂ ਕਿਹਾ ਮੈਂ CBI ਤੋਂ ਨਹੀਂ ਡਰਦਾ, ਏਦਾਂ ਦੀਆਂ ਗੱਲਾਂ ਕਹੀਆਂ ਕੇਜਰੀਵਾਲ ਨੇ। ਸੋ CBI ਦੀ ਵੀ ਜਿਹੜੀ ਇੱਕ ਪਾਰਦਰਸ਼ਤਾ ਵਾਲੀ ਇੱਕ ਰਵਾਇਤ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਖਤਰੇ 'ਚ ਹੈ। ਪੰਜਾਬ ਦੇ ਹਵਾਲੇ ਨਾਲ ਜਦੋਂ ਗੱਲ ਕਰ ਰਹੇ ਹਾਂ ਤੇ SIT ਦੇ ਵਿੱਚੋਂ ਵੀ ਕੁਝ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਬਕਾਇਦਾ ਕੁਝ ਅਖਬਾਰਾਂ ਨੇ ਏਦਾਂ ਦੀਆਂ ਰਿਪੋਰਟਸ ਵੀ ਸ਼ਾਇਆ ਕੀਤੀਆਂ ਜਿਹਦੇ 'ਚ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਨਾ ਵੀ ਅਸੀਂ ਸੋਚੀਏ 5-4 ਕੇਸ ਏਦਾਂ ਦੇ ਜਿਹਦੇ 'ਚ SITs ਬਣਾ ਦਿੱਤੀਆਂ ਗਈਆਂ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀਆਂ ਗਈਆਂ, ਪਰ ਉਹਦੇ 'ਚੋਂ ਨਿਕਲਿਆ ਕੱਖ ਨਹੀਂ, ਜਾਂਚ ਅੱਗੇ ਤੁਰੀ ਹੋਈ ਨਹੀਂ। ਕਾਰਨ ਕਿਉਂਕਿ ਸਿਆਸਤ ਦੇ ਵਿੱਚ ਐਕਟਿਵ ਬਹੁਤ ਸਾਰੇ ਲੋਕ ਜਿਹੜੇ ਹੈ ਉਹਨਾਂ 'ਚ ਕਿਤੇ ਨਾ ਕਿਤੇ ਇਨਵੋਲਵ ਰਹੇ। ਔਰ ਸੁਖਪਾਲ ਖਹਿਰਾ ਦਾ ਮਾਮਲਾ ਸੀ ਜਿਹੜਾ ਬਕਾਇਦਾ ਉਮਰਾ ਨੰਗਲ ਜਿਹੜੇ ਸੀਗੇ ਬਠਿੰਡਾ ਰੇਂਜ ਦੇ IG ਸੀਗੇ ਉਦੋਂ, PS ਉਮਰਾ ਨੰਗਲ, ਪਰਮਜੀਤ ਸਿੰਘ ਉਮਰਾ ਨੰਗਲ, ਉਹਨਾਂ ਨੇ ਇੱਦਾਂ ਦਾ ਦਾਅਵਾ ਕੀਤਾ ਸੀ ਕਿ ਸੁਖਪਾਲ ਖਹਿਰਾ ਉਦੋਂ ਕਾਂਗਰਸ ਦੇ ਲੀਡਰ ਸੀ, ਸਪੋਕਸਮੈਨ ਵੀ ਰਹੇ, ਵੀ ਉਹਨਾਂ ਦੇ ਤਾਰ ਤਾਂ ਜਿਹੜੇ ਹੈ ਉਹ ਸਮਗਲਰਾਂ ਦੇ ਨਾਲ ਜੁੜੇ ਹੋਏ ਆ। ਉਹ ਟਾਈਮ ਸੀ ਜਦੋਂ ਖੁਦ ਬਾਦਲ ਸਰਕਾਰ ਵੀ ਘਿਰੀ ਹੋਈ ਸੀ ਇਸ ਤਰ੍ਹਾਂ ਦੇ ਮਾਮਲਿਆਂ 'ਚ, ਡਰੱਗ ਦੇ ਜਿਹੜੇ ਮਾਮਲੇ ਸੀਗੇ। ਤੁਰਤ ਫੁਰਤ SIT ਬਣਾਤੀ। ਅਮਰ ਸਿੰਘ ਚਾਲ ਜਿਹੜੇ ਉਸ ਵੇਲੇ ਅਮਰ ਸਿੰਘ ਚਾਲ DIG ਸੀਗੇ, ਉਹਨਾਂ ਨੂੰ SIT ਦਾ ਚੇਅਰਮੈਨ ਲਾਤਾ। ਹਾਲੇ ਤੱਕ ਕੁਝ ਨਹੀਂ ਹੋ ਸਕਿਆ, ਕੁਝ ਨਹੀਂ ਨਿਕਲਿਆ ਉਹ 'ਚੋਂ, ਮਾਮਲਾ ਅਦਾਲਤ ਵਿੱਚ ਹੈ। ਫਿਰ ਔਰਬਿਟ ਕਾਂਡ ਵਾਲਾ ਮਾਮਲਾ ਸੀ, SIT ਬਣਾਤੀ। ਹਾਲਤ ਇਹ ਹੈ ਕਿ ਉਹ ਲੜਕੀ ਜਿਹੜੀ ਅਰਸ਼ਦੀਪ ਮਰੀ ਸੀ ਉਹਦਾ ਪਿਓ ਹੀ ਮੁੱਕਰ ਗਿਆ। ਉਹਦੇ ਪਿਓ ਨੇ ਕਹਿ ਦਿੱਤਾ ਕਿ ਉਹਦੀ ਬੇਟੀ ਤੇ ਉਹਦੀ ਵਾਈਫ ਤੋਂ ਉਸ ਬੱਸ 'ਚ ਚੜੀਆਂ ਹੀ ਨਹੀਂ ਸੀ। SIT ਬਸ ਖਤਮ ਕਹਾਣੀ। ਫਿਰ ਆ ਜਿਹੜਾ ਤੋਤਾ ਸੂ ਵਾਲਾ ਕਾਂਡ ਹੈ, ਅਕਤੂਬਰ ਮਹੀਨੇ 'ਚ SIT ਬਣੀ ਹੈ। ਪੈਸਟੀਸਾਈਡ ਕਾਂਡ ਜਿਹੜਾ ਹੋਇਆ, ਨਕਲੀ ਕੀਟਨਾਸ਼ਕ ਜਿਹੜੀ ਆ, ਉਹਦੇ 'ਚ 50 ਤੋਂ ਜ਼ਿਆਦਾ ਕਿਸਾਨ ਸੁਸਾਈਡ ਕਰ ਗਏ। ਐਗਰੀਕਲਚਰ ਡਿਪਾਰਟਮੈਂਟ ਦਾ ਡਾਇਰੈਕਟਰ ਜਿਹੜਾ ਆ ਮੰਗਲ ਸਿੰਘ ਸੰਧੂ ਜੇਲ੍ਹ 'ਚ ਹੈ, ਉਹ ਖੁਦ ਤੋਤਾ ਸੂ ਦੇ ਇਲਜ਼ਾਮ ਲਾ ਰਿਹਾ। SIT ਦੀ ਜਾਂਚ ਚੱਲੀ ਜਾਂਦੀ ਹੈ, ਕੱਲ ਖਤਮ ਹੈ, ਕੁਛ ਗਾਹ ਨਿਕਲਿਆ ਹੀ ਨਹੀਂ। ਇਸ ਤਰ੍ਹਾਂ ਜਿਹੜੀਆਂ SITs ਬਣੀ ਗਈਆਂ ਉਹਨਾਂ ਦੀ ਜਿਹੜੀ ਪਾਰਦਰਸ਼ਤਾ ਆ ਤੇ ਉਹਨਾਂ ਦੀ ਤੁਸੀਂ ਕਹਿ ਲਓ ਵੀ ਜਿਹੜੀ ਇੱਕ ਵਕਾਰ ਜਿਹਾ ਬਣਿਆ ਹੋਇਆ ਸੀ, ਉਹ ਵਕਾਰ ਦੇ ਉੱਤੇ ਕੁਐਸਚਨ ਮਾਰਕ ਹੈ ਇਸ ਵੇਲੇ। ਸੋ ਇਸ ਤਰ੍ਹਾਂ ਲੋਕਾਂ ਦਾ ਜਿਹੜਾ ਗੁੱਸਾ ਆ ਕਿਸੇ ਵੀ ਮਾਮਲੇ 'ਚ, ਉਹਨਾਂ ਨੂੰ ਉਸ ਗੁੱਸੇ ਨੂੰ ਜਿਹੜਾ ਆ ਉਹ ਚੈਨਲਾਈਜ਼ ਕਰਕੇ ਹੌਲੀ ਹੌਲੀ ਜਿਹੜਾ ਆ ਉਹ ਖਤਮ ਕਰ ਦਿੱਤਾ ਜਾਂਦਾ ਜਾਂਚ ਕਮੇਟੀਆਂ ਬਣਾ ਕੇ। ਤੇ ਜਦੋਂ ਜਾਂਚ ਕਮੇਟੀਆਂ ਬਣ ਗਈਆਂ ਸਮਝ ਲਓ ਉਹ ਮਾਮਲੇ ਨੂੰ ਸ਼ਾਂਤ ਕਰਨ ਦੀ ਤਿਆਰੀ ਹੈ ਜੀ, ਵੀ ਉਹ ਸਿਰਫ ਠੰਡੇ ਬਸਤੇ 'ਚ ਪਾਉਣਾ ਹੀ ਪਾਉਣਾ ਉਹਨੂੰ। ਜੇ ਤੁਸੀਂ ਕੋਈ ਐਕਸ਼ਨ ਲੈਣਾ ਹੋਵੇ ਤਾਂ ਐਕਸ਼ਨ ਤੁਰਤ ਫੁਰਤ ਹੁੰਦਾ। ਐਕਸ਼ਨ ਦਾ ਤੁਰਤ ਫੁਰਤ ਸੀ ਤੋਤਾ ਸਿੰਘ ਦੇ ਉੱਤੇ। ਤੋਤਾ ਸਿੰਘ ਦਾ ਨਾਂ ਆ ਰਿਹਾ ਸੀ, ਉਹ ਕਹਿੰਦੇ ਰਿਜ਼ਾਈਨ ਕਰ ਬਈ, ਜੇ ਸਰਵਣ ਸਿੰਘ ਫਲੋਰ ਤੋਂ ਰਿਜ਼ਾਈਨ ਲਿਆ ਜਾ ਸਕਦਾ, ਜਦਕਿ ਸਿੱਧੇ ਤੌਰ ਤੇ ਉਹਨਾਂ ਦਾ ਨਾਮ ਹੀ ਹੈ ਨਹੀਂ ਸੀ, ਉਹਨਾਂ ਦੇ ਬੇਟੇ ਦਾ ਨਾਮ ਬੋਲਦਾ ਸੀ। ਸਰਵਣ ਸਿੰਘ ਫਲੋਰ ਤੋਂ ਰਿਜ਼ਾਈਨ ਜੇ ਲਿਆ ਜਾ ਸਕਦਾ, ਜਿਹੜਾ ਤੋਤਾ ਸਿੰਘ ਤੋਂ ਰਿਜ਼ਾਈਨ ਕਿਉਂ ਨਹੀਂ ਲਿਆ ਜਾ ਸਕਦਾ? ਉਹਨਾਂ ਤੋਂ ਰਿਜ਼ਾਈਨ ਨਹੀਂ ਲਿਆ ਗਿਆ। ਸੋ ਵੱਖਰੇ ਢੰਗ ਦੇ ਨਾਲ ਸਰਕਾਰ 'ਚ ਸ਼ਾਮਲ ਜਿਹੜੇ ਲੋਕ ਆ ਉਹਨਾਂ ਨੂੰ ਵੱਖਰੇ ਢੰਗ ਨਾਲ ਵੱਖਰੇ ਹਿਸਾਬ ਦੇ ਨਾਲ ਟਰੀਟ ਕੀਤਾ ਜਾਂਦਾ ਹੈ। ਤੇ SIT ਦੇ ਨਾਂ ਤੇ ਲੋਕਾਂ ਦਾ ਰੋਹ, ਲੋਕਾਂ ਦਾ ਗੁੱਸਾ ਜਿਹੜਾ ਆ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਆ ਉਹਦਾ ਉਬਾਲ ਜਿਹੜਾ ਗੁੱਸੇ ਦਾ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ। ਇਹਦੇ ਵਿੱਚ ਇਹ ਨਿਕਲਦਾ ਦਿਖਾਈ ਦੇ ਰਿਹਾ ਜੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀ ਵਿਸਥਾਰ ਦੇ ਵਿੱਚ ਸਾਨੂੰ ਇਹ ਜਾਣਕਾਰੀ ਦਿੱਤੀ, ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।